अस्सलामुअलैकुम। गुड मॉर्निंग सोहणिਓ, गुड मॉर्निंग। ਅੱਜ ਅਸੀਂ ਤੁਹਾਨੂੰ ਗੁੱਡ ਮॉर्निंग ਕਰ ਰਹੇ ਹਾਂ ਟ੍ਰੈਫਿਕ ਸੈਂਟਰ ਮੈਨਚੈਸਟਰ ਤੋਂ ਬਾਹਰ ਤੋਂ। ਅਸੀਂ ਟ੍ਰੈਫਿਕ ਸੈਂਟਰ ਪਹੁੰਚ ਚੁੱਕੇ ਹਾਂ ਤੇ ਬਈ ਬੜੀ ਇੱਥੇ ਗਹਿਮਾ ਗਹਿਮੀ ਨਜ਼ਰ ਆ ਰਹੀ ਹੈ। ਇੱਕ ਤਰਫ ਬੱਚਿਆਂ ਦੇ ਝੂਲੇ ਨੇ, ਜਿਹੜੇ ਬੱਚੇ ਆਪਣੇ ਝੂਲੇ ਛੂਲੇ ਲੈ ਰਹੇ ਨੇ, ਔਰ ਬੱਚਿਆਂ ਵਾਸਤੇ ਕੈਂਡੀਜ਼ ਔਰ ਬੱਚਿਆਂ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਇੱਧਰ ਉੱਧਰ ਸਟਾਲ ਨਜ਼ਰ ਆ ਰਹੇ ਨੇ ਔਰ ਬਹੁਤ ਅੱਛਾ ਲੱਗ ਰਿਹਾ। ਮਗਰਿਬ ਤੋਂ ਥੋੜ੍ਹਾ ਪਹਿਲੇ ਦਾ ਟਾਈਮ ਹੈ ਕਿਉਂਕਿ ਅੱਜ ਕੱਲ੍ਹ ਮਗਰਿਬ ਜਿਹੜੀ ਹੈ ਜਲਦੀ ਹੋ ਜਾਂਦੀ ਹੈ। ਤੇ ਬਸ ਅਸੀਂ ਪਹੁੰਚੇ ਹਾਂ, ਹਲਕੀ ਹਲਕੀ ਦਿਨ ਦੀ ਰੋਸ਼ਨੀ ਬਾਕੀ ਹੈ। ਇਸ ਤਰ੍ਹਾਂ ਇਹ ਦੇਖੋ ਬੜੀ ਖਤਰਨਾਕ ਕਿਸਮ ਦੀ ਹੈ ਜਿਹੜੀ ਰਾਈਟ ਹੈ, ਉੱਤੇ ਬੱਚੇ ਬੈਠੇ ਹੋਏ ਨੇ ਔਰ ਚੀਖਾਂ ਪੈਂਦੀਆਂ ਪਈਆਂ ਨੇ। ਓਏ ਹੋਏ 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 ਭਈ ਬਹੁਤ ਡਰ ਲੱਗ ਰਿਹਾ ਮੈਨੂੰ। ਅਸੀਂ ਟ੍ਰੈਫਿਕ ਸੈਂਟਰ ਦੇ ਅੰਦਰ ਦਾਖਲ ਹੋ ਚੁੱਕੇ ਹਾਂ। ਟ੍ਰੈਫਿਕ ਸੈਂਟਰ ਨੂੰ ਕ੍ਰਿਸਮਸ ਦੀ ਵਜ੍ਹਾ ਦੇ ਨਾਲ ਬਿਲਕੁਲ ਐਸਾ ਲੱਗਦਾ ਪਿਆ ਜਿਵੇਂ ਇੱਕ ਦੁਲਹਨ ਸਜੀ ਬੈਠੀ ਹੁੰਦੀ ਹੈ ਨਾ, ਸੇਮ ਉਹੀ ਲੁੱਕ ਆ ਰਹੀ ਹੈ ਕਿ ਦੁਲਹਨ ਕੀ ਤਰ੍ਹਾਂ ਸਜ ਗਿਆ ਹੈ ਟ੍ਰੈਫਿਕ ਸੈਂਟਰ। ਇਹਦੇ ਅੰਦਰ ਜਿਹੜੇ ਇਹਨਾਂ ਨੇ ਦਰਖਤ ਲਾਏ ਹੋਏ ਨੇ ਔਰ ਇਹ ਜਿਹੜੇ ਪਿਲਰਸ ਨੇ, ਵੈਸੇ ਹੀ ਇਹਦੀ ਖੂਬਸੂਰਤੀ 'ਚ ਇਜ਼ਾਫਾ ਕਰਦੇ ਨੇ। ਬਹੁਤ ਅੱਛਾ ਇਹਦਾ ਡਿਜ਼ਾਈਨ ਹੈ, ਜਿਹੜੀ ਇਹਦੀ ਡਿਜ਼ਾਈਨਿੰਗ ਹੈ। ਪਰ ਐਵੇਂ ਕਿ ਉੱਪਰ ਜਿਹੜੀ ਲੱਗ ਗਈ ਲਾਈਟਿੰਗ, ਇਹਨੇ ਤਾਂ ਬਿਲਕੁਲ ਕਹਿੰਦੇ ਨਾ ਕਿ ਸੋਨੇ ਪੇ ਸੁਹਾਗਾ ਕਰਦੀ ਹੈ। ਇੰਨਾ ਹਸੀਨ ਮੰਜ਼ਰ ਪਿਆ ਲੱਗਦਾ ਹੈ। ਕ੍ਰਿਸਪੀ ਕਰੀਮ ਵਾਲਿਆਂ ਦੀ ਇਹ ਸਟਾਲ ਲੱਗਿਆ ਹੋਇਆ ਹੈ। ਅੱਜ ਗੈਰ ਮਾਮੂਲੀ ਰਸ਼ ਨਜ਼ਰ ਆ ਰਿਹਾ ਕਿਉਂਕਿ ਕ੍ਰਿਸਮਸ ਦੀ ਹਵਾਲੇ ਦੇ ਨਾਲ ਲੋਕਾਂ ਨੇ ਸ਼ਾਪਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਬੇਇੰਤਹਾ ਰਸ਼ ਹੈ। ਕ੍ਰਿਸਮਸ ਟਰੀ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ। ਔਰ ਇਹ ਫੂਡ ਕੋਰਟ ਏਰੀਆ 'ਚ ਅਸੀਂ ਉੱਪਰ ਜਾ ਰਹੇ ਹਾਂ ਤਾਂ ਦੇਖੋ ਕਿੰਨਾ ਖੂਬਸੂਰਤ। ਮੈਨੂੰ ਇਹ ਮੰਜ਼ਰ ਵੈਸੇ ਹੀ ਬੜਾ ਪਿਆਰਾ ਲੱਗਦਾ। ਜਦੋਂ ਵੀ ਮੈਂ ਆਉਂਦੀ ਹਾਂ ਨਾ, ਮੈਨੂੰ ਬੜਾ ਚੰਗਾ ਲੱਗਦਾ ਹੈ ਕਿ ਇਹਨਾਂ ਦੀ ਛੱਤ ਇਹਨਾਂ ਨੇ ਫੂਡ ਕੋਰਟ ਏਰੀਆ ਦੀ ਬੜੀ ਅੱਛੀ ਬਣਾਈ ਹੈ ਔਰ ਬੜਾ ਅੱਛਾ। ਲੇਕਿਨ ਅੱਜ ਤੇ ਬੈਲੂਨਸ ਵੀ ਲਾਏ ਨੇ ਇਹਨਾਂ ਨੇ ਔਰ ਇਹਨਾਂ ਨੇ ਸੈਂਟਾ ਦੀ ਗਾੜੀ ਹੈ ਔਰ ਜਿਹੜੇ ਇਹਨਾਂ ਦਾ ਇੱਕ ਹਿਰਨ ਜਿਹੜੇ ਹੁੰਦੇ ਨੇ ਉਹ ਵੀ ਨਜ਼ਰ ਆ ਰਹੇ ਨੇ ਔਰ ਵੀ ਬੜੇ ਖੂਬਸੂਰਤ ਮੰਜ਼ਰ ਪਿਆ ਲੱਗਦਾ ਹੈ। ਖਚਾ ਖਚ ਭਰਿਆ ਹੋਇਆ ਅੱਜ ਜਿਹੜਾ ਨਾ ਫੂਡ ਕੋਰਟ ਏਰੀਆ, ਕਿਉਂਕਿ ਲੋਕ ਆਉਂਦੇ ਨੇ ਬੱਚਿਆਂ ਦੇ ਨਾਲ। ਇਹ ਸਾਰੇ ਇੱਥੇ ਬਾਹਰ ਐਕਟੀਵਿਟੀ ਇੰਨੀ ਨਹੀਂ ਹੋ ਸਕਦੀ। ਲੋਕ ਬੱਚਿਆਂ ਦੇ ਨਾਲ ਮੌਲ ਵਿੱਚ ਹੀ ਆਉਂਦੇ ਨੇ, ਘੁੰਮਦੇ ਫਿਰਦੇ ਨੇ, ਨਾਲ ਹੀ ਸ਼ਾਪਿੰਗ ਕੀਤੀ, ਨਾਲ ਹੀ ਕੁਛ ਖਾਣਾ ਵਾਣਾ ਖਾਧਾ ਅਤੇ ਦਿਨ ਦਾ ਇਖਤਤਾਮ ਹੋ ਜਾਂਦਾ ਅਤੇ ਬਹੁਤ ਚੰਗਾ ਲੱਗਦਾ। ਕਿ ਬੜਾ ਮੇਰਾ ਫੇਵਰੇਟ ਏਰੀਆ ਜਿਹੜਾ ਇਹੀ ਹੈ ਕਿ ਬਈ ਮੈਂ ਉੱਪਰੋਂ ਦੇਖ ਰਹੀ ਹਾਂ, ਬਹੁਤ ਰੋਸ਼ਨੀਆਂ ਔਰ ਬਹੁਤ ਹੀ ਖੂਬਸੂਰਤ ਲੱਗ ਰਿਹਾ। ਜਗ੍ਹਾ ਜਗ੍ਹਾ ਇਹਨਾਂ ਨੇ ਅੱਜ ਸਟਾਲ ਜਿਹੜੇ ਨੇ ਕੁਛ ਜ਼ਿਆਦਾ ਲੱਗੇ ਨੇ ਸਾਰੇ ਏਰੀਆ ਵੇ। ਇੱਥੇ ਤੁਹਾਨੂੰ ਮੁਖਤਲਿਫ ਖਾਣ ਪੀਣ ਦੀਆਂ ਜਿਹੜੇ ਨੇ ਚੀਜ਼ਾਂ ਮਿਲ ਜਾਂਦੀਆਂ ਨੇ। ਇਹ ਬਹੁਤ ਬੜਾ ਏਰੀਆ ਵੇ ਕਿ ਜਿਹਨੇ ਜੋ ਚੀਜ਼ ਖਾਣੀ ਹੈ ਉਹ ਆਪਣੀ ਚੋਇਸ ਦੀ ਲੈ ਕੇ ਖਾ ਲਵੇ। ਇੱਥੇ ਜੀ ਆ ਗਿਆ ਗੇਮਿੰਗ ਏਰੀਆ। ਰਾਫੇ ਸਾਹਿਬ ਇੱਥੇ ਗੇਮ ਖੇਲਣਗੇ। ਇੱਥੇ ਗੇਮ ਖੇਲ ਕੇ ਫਿਰ ਅਸੀਂ ਥੋੜ੍ਹਾ ਅੱਗੇ ਜਾਵਾਂਗੇ, ਫਿਰ ਥੋੜ੍ਹਾ ਕੁਛ ਖਾਵਾਂਗੇ ਔਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਚੱਕਰ ਲਾ ਕੇ ਔਰ ਅਸੀਂ ਵੀ ਫਿਰ ਜਿਹੜਾ ਨਾ ਨਿਕਲ ਜਾਵਾਂਗੇ। ਅਤੇ ਲੋ ਜੀ ਇਹ ਦੇਖ ਲਵੋ ਗੇਮਿੰਗ ਏਰੀਆ। ਤੁਸੀਂ ਮੈਂ ਅੰਦਰ ਨਹੀਂ ਜਾ ਰਹੀ ਹਾਂ ਕਿ ਇੰਨਾ ਅੱਜ ਮਿਊਜ਼ਿਕ ਪਿਆ ਚੱਲਦਾ ਕਿ ਮੈਨੂੰ ਵਾਇਸ ਓਵਰ ਕਰਨਾ ਪੈ ਰਿਹਾ ਵੀ ਕਿ ਮਿਊਜ਼ਿਕ ਦੀ ਵਜ੍ਹਾ ਨਾਲ, ਵਰਨਾ YouTube ਵੱਲੋਂ ਸਟ੍ਰਾਈਕ ਆ ਜਾਏਗੀ। ਕੈਂਡੀ ਸਟਾਲ ਵੀ ਹੈ ਔਰ ਇਹ ਬੇਕਰੀ ਦੇ ਕੁਛ ਆਈਟਮ ਨੇ ਬਹੁਤ ਜ਼ਿਆਦਾ ਐਕਸਟਰਾ ਵੀ। ਇਸ ਦਫਾ ਮੈਂ ਦੇਖ ਰਹੀ ਹਾਂ ਇਹ ਸਾਰੇ ਐਕਸਟਰਾ ਸਟਾਲ ਲੱਗੇ ਹੋਏ ਨੇ ਜਿਹੜੇ ਇਸ ਤਰਫ। ਇੱਧਰ ਤੇ ਸ਼ਾਪਸ ਖਾਣ ਪੀਣ ਦੀਆਂ ਹੈਗੀਆਂ ਨੇ ਸਾਰੀਆਂ ਕਿ ਬਰਗਰ ਕਿੰਗ ਔਰ ਕੀ ਕਹਿੰਦੇ ਨੇ ਮੈਕਡੋਨਲਡ, KFC ਔਰ ਹੋਰ ਵੀ ਬਹੁਤ ਸਾਰੀ ਬ੍ਰਾਂਡ, ਪੀਜ਼ਾ ਹਟ ਵੀ ਇੱਥੇ ਹੈਗਾ ਵੇ। ਬਹੁਤ ਸਾਰੀ ਚੀਜ਼ਾਂ ਨੇ। ਲੇਕਿਨ ਅੱਜ ਇਸ ਸਾਈਡ 'ਤੇ ਜਿਹੜੇ ਸਟਾਲ ਜਿਹੜੇ ਨੇ ਐਕਸਟਰਾ ਲੱਗੇ ਹੋਏ ਨੇ ਕ੍ਰਿਸਮਸ ਦੀ ਵਜ੍ਹਾ ਦੇ ਨਾਲ। ਜ਼ਿਆਦਾ ਹੀ ਅੱਜ ਸਜਾਵਟ ਵੀ ਜ਼ਿਆਦਾ ਵੇ, ਸਟਾਲ ਵੀ ਜ਼ਿਆਦਾ ਲੱਗੇ ਹੋਏ ਨੇ ਤਾਂ ਕਿ ਲੋਕ ਆਉਣ ਖਾਣ ਪੀਣ ਔਰ ਰਸ਼ ਖਾਸਾ ਆਵੇ। ਅਤੇ ਦੇਖ ਲਓ ਜੀ ਕਿੰਨਾ ਪਿਆਰਾ ਪਿਆ ਲੱਗਦਾ ਹੈ ਮੰਜ਼ਰ। ਅਤੇ ਵਿੰਗ ਸਟਾਪ 'ਤੇ ਅਸੀਂ ਪਹੁੰਚ ਚੁੱਕੇ ਹਾਂ। ਰਾਫੇ ਨੂੰ ਇੱਥੇ ਦਾ ਫੂਡ ਬਹੁਤ ਪਸੰਦ ਹੈ, ਲਾਈਨ 'ਚ ਲੱਗ ਗਏ ਨੇ ਅਤੇ ਚਲੋ ਜੀ ਆ ਗਿਆ ਵਿੰਗ ਸਟਾਪ ਆ ਗਿਆ ਅਤੇ ਅਸੀਂ ਇਹਦਾ ਥੋੜ੍ਹਾ ਜਿਹਾ ਖਾਣ ਲੱਗੇ ਹਾਂ, ਕੁਛ ਖਾਈਏ। ਅਤੇ ਰਾਫੇ ਇੱਥੇ ਦੇ ਫੂਡ ਤੋਂ ਇਲਾਵਾ ਕੋਈ ਫੂਡ ਨਹੀਂ ਖਾਂਦੇ। ਅਤੇ ਚਲੋ ਜੀ ਅਸੀਂ ਖਾ ਪੀ ਕੇ ਨਿਕਲੇ ਅੱਗੇ ਅਤੇ ਅਸੀਂ ਸੋਚਿਆ ਕਿ ਚਾਏ ਵਾਲਾ ਦੀ ਚਾਏ ਪੀਏ, ਪਰ ਉੱਥੇ ਵੀ ਲੰਬੀ ਲਾਈਨ ਸੀ। ਅਸੀਂ ਕਹਿੰਦੇ ਵੀ ਇੱਥੇ ਮਜ਼ੀਦ ਟਾਈਮ ਜ਼ਾਇਆ ਹੋਏਗਾ ਅਤੇ ਅੱਗੇ ਹੀ ਚੱਲਦੇ ਹਾਂ ਅਤੇ ਵਾਪਸੀ 'ਤੇ ਦੇਖਾਂਗੇ। ਅਤੇ ਅਸੀਂ ਅੱਗੇ ਦੀ ਤਰਫ ਚੱਲਣਾ ਸ਼ੁਰੂ ਕਰ ਦਿੱਤਾ। ਬਸ ਬਈ ਅੱਜ ਤਾਂ ਟ੍ਰੈਫਿਕ ਸੈਂਟਰ ਜਿਹੜਾ ਵੇ ਬਸ ਬਹੁਤ ਹੀ ਖੂਬਸੂਰਤ ਲੱਗ ਰਿਹਾ। UK ਵਿੱਚ ਕੋਈ ਵੀ ਆਉਂਦਾ ਹੈ ਨਾ ਅਤੇ ਉਹ ਟ੍ਰੈਫਿਕ ਸੈਂਟਰ ਜ਼ਰੂਰ ਦੇਖਦਾ ਵੇ ਕਿਉਂਕਿ ਬਹੁਤ ਖੂਬਸੂਰਤ ਬਣਾ। ਇਹਦੀ ਬਣਾਵਟ ਜਿਹੜੀ ਹੈ ਇਹਦੇ ਵਿੱਚ ਖਾਸ ਕਰ ਜਿਹੜੇ ਇਹਨਾਂ ਨੇ ਟਰੀ ਲਾਏ ਨੇ ਨਾ, ਉਹਦੀ ਖੂਬਸੂਰਤੀ ਵਿੱਚ ਇਜ਼ਾਫਾ ਕਰਦੇ ਨੇ। ਔਰ ਨਾਲ ਫਰੈਸ਼ ਇਹਨਾਂ ਨੇ ਗਮਲੇ ਰੱਖੇ ਹੋਏ ਨੇ, ਬੜੇ ਬੜੇ ਗਮਲੇ ਉਹਨੇ ਫਰੈਸ਼ ਉਹਨਾਂ ਵਿੱਚ ਪਲਾਂਟ ਲੱਗੇ ਹੋਏ ਨੇ ਔਰ ਬਹੁਤ ਪਿਆਰਾ ਲੱਗਦਾ। ਨਾਲ ਬੈਂਚਿਸ ਬਣੀਆਂ ਹੋਈਆਂ ਨੇ ਕਿ ਤੁਸੀਂ ਬੈਠ ਜਾਵੋ, ਜਿਹਨੇ ਥੋੜ੍ਹੀ ਦੇਰ ਬੈਠਣਾ ਵੀ ਕਰਨਾ ਵੇ। ਇਹ ਵੀ ਦੇਖੋ, ਇਹ ਵੀ ਇਹਨਾਂ ਨੇ ਕ੍ਰਿਸਮਸ ਦੇ ਹਵਾਲੇ ਦੇ ਨਾਲ ਇਹ ਸਾਰਾ ਸਜਾਇਆ ਹੋਇਆ ਵੇ। ਇੱਥੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਤਸਵੀਰਾਂ ਵਗੈਰਾ ਖਿੱਚ ਰਹੇ ਨੇ ਔਰ ਬੜਾ ਖੂਬਸੂਰਤ ਪਿਆ ਲੱਗਦਾ ਹੈ। ਅੱਜ ਜਿਹੜਾ ਨਾ
ਬਹੁਤ ਹੀ ਪਿਆਰੀ ਸਜਾਵਟ ਹੈ। ਰੈੱਡ ਕਲਰ ਬਹੁਤ ਪਿਆਰਾ ਲੱਗ ਰਿਹਾ। ਤੁਸੀਂ ਦੇਖੋ ਬਿਲਕੁਲ ਛੱਤ ਦੇ ਕਰੀਬ ਜਾਂਦੇ ਹੋਏ ਇਹ ਜਿਹੜੇ ਦਰਖਤ ਨੇ, ਔਰ ਨੀਚੇ ਜਿਹੜੇ ਬੜੇ ਬੜੇ ਗਮਲੇ, ਔਰ ਨਾਲ ਹੋਰ ਲੋਕ ਬੈਠੇ ਵੀ ਨੇ। ਕੁਛ ਲੋਕ ਘੁੰਮ ਫਿਰ ਰਹੇ ਨੇ, ਕੁਛ ਲੋਕ ਬੈਠ ਗਏ ਨੇ, ਕੁਛ ਲੋਕ ਫੂਡ ਕੋਰਟ ਵਿੱਚ ਨੇ। ਲੇਕਿਨ ਬੜੇ ਬਈ ਇਤਮੀਨਾਨ ਹੀ ਇਤਮੀਨਾਨ ਤੁਹਾਨੂੰ ਨਜ਼ਰ ਆਉਂਦਾ ਇੱਥੇ ਹਰ ਚਿਹਰੇ ਦੇ ਉੱਪਰ। ਤੇ ਲੋ ਜੀ, ਇਹ ਮੁਖਤਲਿਫ ਖੁਸ਼ਬੂਆਂ ਵਾਲਾ ਏਰੀਆ ਆ ਗਿਆ ਵੇ। ਘਰ ਵਿੱਚ ਜਿਹੜੇ ਰੱਖਦੇ ਨੇ ਮੁਖਤਲਿਫ ਖੁਸ਼ਬੂ ਜਿਹੜੇ ਇਸਤੇਮਾਲ ਹੁੰਦੀਆਂ ਨੇ, ਛੋਟੇ ਬੜੇ ਸਾਈਜ਼ ਵਿੱਚ ਸਭ ਦਸਤਿਆਬ ਨੇ ਇੱਥੇ। ਔਰ ਬੜੇ ਬੜੇ ਪਿਆਰੇ ਡਿਜ਼ਾਈਨ ਵੀ ਬੜੇ ਅੱਛੇ ਨੇ। ਤੇ ਲਵ ਵੀ ਆ ਗਿਆ ਜੇ, ਵੀ ਲਵ ਨਜ਼ਰ ਆ ਗਿਆ ਸਾਨੂੰ। ਤੇ ਇਹ ਇੱਕ ਛੋਟਾ ਜਿਹਾ ਟੈਡੀ ਬੀਅਰ ਬਣਿਆ ਹੋਇਆ ਵੇ, ਇਹ ਹਾਰਟ ਲੈ ਕੇ ਬੈਠਾ ਵੇ। ਔਰ ਲਾਈਟਾਂ ਹੀ ਲਾਈਟਾਂ, ਅੱਜ ਤੇ ਇਸ ਸਟਾਲ 'ਤੇ ਵੀ ਬੜੀਆਂ ਮੈਨੂੰ ਲਾਈਟਾਂ ਨਜ਼ਰ ਆ ਰਹੀਆਂ ਨੇ। ਵਰਨਾ ਪਹਿਲੇ ਹੁੰਦਾ ਵੇ ਇਹਨਾਂ ਦੀ ਲਾਈਟਿੰਗ ਲਾਉਂਦੇ ਨੇ, ਲੇਕਿਨ ਅੱਜ ਵੀ ਇਹਨਾਂ ਨੇ ਵੀ ਬੜੀਆਂ ਚਮਕਦੀਆਂ ਹੋਈਆਂ ਔਰ ਬੜੀਆਂ ਖੂਬਸੂਰਤ ਚੀਜ਼ਾਂ ਜਿਹੜੀਆਂ ਨੇ ਨਾ ਰੱਖੀਆਂ ਨੇ ਕ੍ਰਿਸਮਸ ਦੇ ਹਵਾਲੇ ਦੇ ਨਾਲ। ਹੁਣ ਲੋਕ ਖਰੀਦਣਗੇ, ਫਿਰ ਆਪਣੇ ਘਰਾਂ 'ਚ ਲੈ ਕੇ ਜਾਣਗੇ, ਔਰ ਫਿਰ ਅੱਛੀ ਅੱਛੀ ਚੀਜ਼ਾਂ ਨਾ ਆਪਣੇ ਘਰ ਦੀ ਸਜਾਵਟ ਕਰਨਗੇ। ਕਿਉਂਕਿ ਹਰ ਕਿਸੇ ਨੇ ਕ੍ਰਿਸਮਸ ਦੀ ਸ਼ਾਪਿੰਗ ਕਰਨੀ ਹੈ, ਔਰ ਕੁਛ ਨਾ ਕੁਛ ਜ਼ਰੂਰ ਖਰੀਦਣਾ ਹੈ। ਕੋਈ ਡਰੈਸ ਖਰੀਦੇਗਾ, ਕੁਛ ਘਰ ਦੇ ਇਸਤੇਮਾਲ ਦੀਆਂ ਚੀਜ਼ਾਂ ਹੋਣਗੀਆਂ। ਘਰ ਵਿੱਚ ਹੀ ਬਹੁਤ ਜ਼ਿਆਦਾ ਸਜਾਵਟ ਕੀਤੀ ਜਾਂਦੀ ਹੈ। ਕ੍ਰਿਸਮਸ ਟਰੀ ਬਣਾਇਆ ਜਾਂਦਾ ਹੈ, ਕ੍ਰਿਸਮਸ ਟਰੀ ਨੂੰ ਸਜਾਇਆ ਜਾਂਦਾ ਹੈ। ਔਰ ਸੈਂਟਾ ਦਾ ਜਿਹੜਾ ਇੱਕ ਸੌਕਸ ਹੁੰਦਾ ਵੇ ਉਹ ਵੀ ਖਰੀਦਿਆ ਜਾਂਦਾ ਹੈ। ਸੈਂਟਾ वाली टोपी बहुत बिकती है। तो लो भाई देखो, आसमान को छूते हुए आपको दरख्त ये नज़र आएंगे। ये मैंने हमेशा ही अच्छे लगते हैं, जो भी मैं आनी है ना मैनू बड़े प्यारे लगते हैं। ਇੰਨਾ ਹਸੀਨ ਪਿਆ ਲੱਗਦਾ ਨਾ ਅੱਜ ਮੰਜ਼ਰ। ਬਹੁਤ ਦਿਨਾਂ ਬਾਅਦ ਮੈਨੂੰ ਅੱਛਾ ਲੱਗਿਆ। ਪਿਛਲੀ ਦਫਾ ਜਦੋਂ ਅਸੀਂ ਆਏ ਸਾਂ ਤੇ ਉਦੋਂ ਇੰਨਾ ਮਜ਼ਾ ਨਹੀਂ ਆਇਆ ਸੀ। ਇਹ ਦੇਖੋ ਸੀੜੀਆਂ 'ਤੇ ਵੀ ਪੂਰੀ ਲਾਈਟਿੰਗ ਚੱਲ ਰਹੀ ਹੈ, ਪੂਰੀ ਲਾਈਟ ਹੀ ਲਾਈਟ ਲੱਗੀ ਹੋਈ ਹੈ। ਪਿਛਲੀ ਦਫਾ ਅਸੀਂ ਜਦੋਂ ਆਏ ਤੇ ਇੱਥੇ ਗਰਮੀ ਖਾਸੀ ਸੀ ਤੇ ਅੰਦਰ ਘਬਰਾਹ ਪੈਣ ਲੱਗ ਗਿਆ ਸੀ। ਤਾਂ ਅਸੀਂ ਥੋੜ੍ਹੀ ਦੇਰ ਘੁੰਮ ਕੇ ਨਿਕਲੇ ਬਾਹਰ। ਮੈਨੂੰ ਅੱਛਾ ਨਹੀਂ ਲੱਗਿਆ ਸੀ ਕਿ ਬਾਹਰ ਫਰੈਸ਼ ਏਅਰ 'ਚ ਆਏ, ਤੇ ਸਾਨੂੰ ਅੱਛਾ ਲੱਗਿਆ ਜਦੋਂ ਯੂਸੁਫ ਲੋਕ ਆਏ ਸਨ। ਲੇਕਿਨ ਇਸ ਦਫਾ ਆ ਕੇ ਕਿਉਂਕਿ ਸਰਦੀ ਹੈ, ਅੰਦਰ ਬਿਲਕੁਲ ਜਿਹੜਾ ਨਾ ਸਾਨੂੰ ਸਰਦੀ ਦਾ ਅਹਿਸਾਸ ਨਹੀਂ ਹੋਇਆ। ਔਰ ਬੜੀ ਅੱਛੀ ਜਿਹੜੀ ਹੈ ਡੈਕੋਰੇਸ਼ਨ, ਔਰ ਦੇਖ ਕੇ ਫਿਰ ਅੱਛਾ ਲੱਗਿਆ ਵੇ। ਮੁਖਤਲਿਫ ਜਿਹੜੇ ਨਾ ਹਵਾਲਿਆਂ ਦੇ ਨਾਲ ਅੱਜ ਅੱਛਾ ਲੱਗ ਰਿਹਾ, ਕਿਉਂਕਿ ਕ੍ਰਿਸਮਸ ਤਾਂ ਹੈ ਹੀ ਹੈ। ਲੇਕਿਨ ਐਵੇਂ ਕਿ ਬੱਚਿਆਂ ਦੀ ਛੁੱਟੀਆਂ ਵੀ ਖਤਮ ਹੋਣ ਵਾਲੀਆਂ ਨੇ, ਤੇ ਲੋਕ ਭਰਪੂਰ ਤਰੀਕੇ ਨਾਲ ਅੱਜ ਆਏ ਹੋਏ ਨੇ ਕਿ ਚਲੋ ਵੀ ਸ਼ਾਪਿੰਗ ਕਰ ਲਈਏ, ਔਰ ਅਸੀਂ ਕੁਛ ਖਰੀਦਦਾਰੀ ਵੀ ਕਰੀਏ, ਔਰ ਕੁਛ ਘੁੰਮੀਏ ਫਿਰੀਏ। ਜਿਹੜੀ ਸਪੋਰਟ ਸਾਹਮਣੇ ਆ ਗਿਆ ਵੇ, ਰਾਫੇ ਅੰਦਰ ਗਏ ਨੇ ਆਪਣੇ ਪਾਪਾ ਦੇ ਨਾਲ। ਸ਼ਾਇਦ ਕੁਛ ਉਹਨੂੰ ਪਸੰਦ ਆ ਜਾਵੇ, ਕੋਈ ਟਰਾਊਜ਼ਰ ਜਾਂ ਕੋਈ ਚੀਜ਼ ਰਾਫੇ ਖਰੀਦ ਲਵੇ। ਇਹਦੇ ਸਾਹਮਣੇ ਸਟਾਲ ਲੱਗਿਆ ਸੀ, ਉਹਨਾਂ ਨੇ ਮੈਨੂੰ ਬੁਲਾ ਲਿਆ ਕਿ ਤੁਸੀਂ ਇਹਨੂੰ ਦਬਾਓ ਔਰ ਇਹ ਜੀ ਗਰਮ ਹੋ ਜਾਏਗੀ, ਔਰ ਫਿਰ ਇਹਨੂੰ ਰੀਯੂਜ਼ ਹੋ ਜਾਏਗਾ ਕਿ ਇਹਨੂੰ ਗਰਮ ਪਾਣੀ 'ਚ ਉਬਾਲੋਗੇ ਫਿਰ ਦੁਬਾਰਾ ਲਿਕਵਿਡ ਬਣ ਜਾਏਗੀ। ਔਰ ਫਿਰ ਮੈਨੂੰ ਹੀਟ ਮਹਿਸੂਸ ਹੋਈ ਹੱਥ ਦੇ ਉੱਪਰ। ਇਹ ਕੋਈ ਥੈਰੇਪੀ ਨਵੀਂ ਆਈ ਹੈ, ਉਹਨਾਂ ਨੇ ਮੈਨੂੰ ਦੱਸਿਆ। ਮੈਂ ਕਿਹਾ ਚਲੋ ਵੀ ਠੀਕ। ਉਹ ਕਹਿੰਦੇ ਬਈ ਬੜਾ ਚੰਗਾ ਵੇ, ਤੇ ਮੈਂ ਕਿਹਾ ਚਲੋ ਵੀ ਠੀਕ ਹੈ, ਬੜਾ ਹੀ ਚੰਗਾ ਵੇ। ਤੇ ਖਾਡੀ ਖਾਸ ਖਾਡੀ ਨਜ਼ਰ ਆ ਗਿਆ ਜੀ। ਖਾਡੀ ਨਜ਼ਰ ਆਇਆ, ਅਸੀਂ ਕਿਹਾ ਕਿ ਚਲੋ ਚੱਲ ਕੇ ਦੇਖਦੇ ਹਾਂ ਅੰਦਰ। ਕਿ ਖਾਡੀ ਜੀ ਮਸ਼ਹੂਰ ਬ੍ਰਾਂਡ ਹੈ ਇੱਥੇ ਕੱਪੜਿਆਂ ਦੀ, ਜਿਹੜੇ ਪਾਕਿਸਤਾਨੀ ਜਿਹੜਾ ਮਸ਼ਹੂਰ ਬ੍ਰਾਂਡ ਹੈ। ਪਰ ਇੱਥੇ ਮੈਂ ਅੰਦਰ ਆ ਗਈ ਹਾਂ, ਦੇਖ ਰਹੀ ਹਾਂ ਜੀ ਬੜੇ ਅੱਛੇ ਸਰਦੀਆਂ ਦੇ ਹਿਸਾਬ ਦੇ ਨਾਲ ਮੋਟੇ ਕੱਪੜੇ ਵਿੱਚ ਜਿਹੜੇ ਨਾ ਕੱਪੜੇ ਦਸਤਿਆਬ ਨੇ। ਕਿਉਂਕਿ ਹੁਣ ਠੰਡ ਸ਼ੁਰੂ ਹੋ ਗਈ ਹੈ, ਅਤੇ ਅੱਛਾ ਕਾਟਨ ਸਟਾਈਲ ਦੇ ਔਰ ਖੱਦਰ ਸਟਾਈਲ ਦੇ ਜ਼ਿਆਦਾ ਮੈਨੂੰ ਕੱਪੜੇ ਨਜ਼ਰ ਆਏ। ਔਰ ਖਾਸਾ ਬੜਾ ਇਹਨਾਂ ਦਾ ਸਟੋਰ ਹੈ, ਔਰ ਖਾਸੇ ਲੋਕ ਵੀ ਮੌਜੂਦ ਸਨ। ਲੋਕ ਖਰੀਦਦਾਰੀ ਕਰ ਰਹੇ ਨੇ। ਇਹ ਬਹੁਤ ਅੱਛਾ ਹੋ ਜਾਂਦਾ ਹੈ ਕਿ ਅਗਰ ਤੁਹਾਨੂੰ ਇੱਥੇ ਕੋਈ ਸ਼ੌਪ ਮਿਲ ਜਾਵੇ ਨਾ, तो फिर बहुत है। तो आपका मेरा मजाक है ਉਹ ਸਵਾਲ ਪੇ ਕਰਦੀ ਏ। ਲੋ ਬਈ, ਇੱਕ ਟਿੰਡ ਵਾਲੀ ਕੁੜੀ ਬੈਠੀ ਏ ਨਾਲ, ਤੇ ਦੂਜੀ ਪੁੱਛਦੀ ਵੀ ਤੇਰਾ ਮੇਰਾ ਮਜ਼ਾਕ ਹੈ ਕੀ। ਤੇ ਇਹ ਦੇਖ ਲਵੋ ਬਈ, ਇੱਥੇ ਬੈਗਸ ਵੀ ਪਏ ਨੇ ਬੜੇ ਅੱਛੇ ਹੈਂਡਮੇਡ ਕੰਮ ਵਾਲੇ, ਔਰ ਬੜੇ ਅੱਛੇ ਅੱਛੇ ਵੈਰਾਈਟੀ ਪਈ ਏ। ਜਿਹੜੇ ਰੈਡੀਮੇਡ ਲੋਕ ਪਾਉਂਦੇ ਨੇ ਉਹਨਾਂ ਵਾਸਤੇ ਖਾਡੀ ਤੇ ਬੜਾ ਅੱਛਾ ਵੇ। ਇੱਥੋਂ ਹੀ ਤੁਸੀਂ ਲੈ ਕੇ ਪਾ ਲਵੋ, ਮੌਸਮ ਦੇ ਹਿਸਾਬ ਨਾਲ ਇੱਥੇ ਚੀਜ਼ਾਂ ਦਸਤਿਆਬ ਨੇ। ਤੇ ਅਸੀਂ ਬਾਹਰ ਨਿਕਲ ਆਏ ਹਾਂ। ਇੰਨਾ ਖੂਬਸੂਰਤ ਪਿਆ ਲੱਗਦਾ ਹੈ ਨਾ ਅੱਜ, ਬਹੁਤ ਹੀ ਚੰਗਾ ਪਿਆ ਲੱਗਦਾ ਵੇ। ਇਹ ਦੇਖੋ ਤੁਸੀਂ, ਇਸ ਜਗ੍ਹਾ ਥੋੜ੍ਹੇ ਥੋੜ੍ਹੇ ਫਾਸਲੇ 'ਤੇ ਇਹਨਾਂ ਨੇ ਇਸ ਤਰ੍ਹਾਂ ਵਿੱਚ ਬਿਨ ਰੱਖੇ ਹੋਏ ਨੇ, ਤਾਂ ਕਿ ਤੁਸੀਂ ਕੋਈ ਵੀ ਚੀਜ਼ ਖਾਓ, ਕੋਈ ਰੈਪਰ ਜਾਂ ਕੋਈ ਚੀਜ਼ ਇੱਥੇ ਇਹਦੇ ਵਿੱਚ ਸੁੱਟ ਦੇਵੋ। ਨੀਚੇ ਫਲੋਰ ਤੁਹਾਨੂੰ ਸਾਫ਼ ਨਜ਼ਰ ਆਉਣਗੇ। ਕਿਸੇ ਵੀ ਫਲੋਰ 'ਤੇ ਤੁਹਾਨੂੰ ਕੋਈ ਗੰਦਗੀ, ਕੋਈ ਕਾਗਜ਼, ਕੋਈ ਕੁਛ ਨਜ਼ਰ ਨਹੀਂ ਆਏਗਾ। ਲੋ ਬਈ, ਇਹ ਇੱਕ ਡਰੋਨ ਪਿਆ ਉੱਡਦਾ ਵੇ ਖਿਲੌਣਿਆਂ ਦੀ ਦੁਕਾਨ ਦੇ ਸਾਹਮਣੇ। ਅਤੇ ਮੈਂ ਇੱਥੇ ਖੜ੍ਹੀ ਹੋ ਗਈ, ਔਰ ਮੈਨੂੰ ਡਰ ਵੀ ਲੱਗ ਰਿਹਾ ਸੀ। ਮੈਂ ਕਿਹਾ ਭਾਵੇਂ ਮੇਰੇ ਮੱਥੇ 'ਚ ਹੀ ਆ ਕੇ ਨਾ ਵੱਜ ਜਾਵੇ। ਅਤੇ ਇੱਥੇ ਬਣ ਰਹੀ ਹੈ ਸਲਸ਼ੀ। ਅਤੇ ਇੱਥੇ ਵੀ ਖਾਸਾ ਬੱਚਿਆਂ ਦਾ ਰਸ਼ ਲੱਗਿਆ ਹੋਇਆ ਵੇ।
ਤੇ ਚਲੋ ਜੀ ਲੋਕ ਬਈ ਅੱਜ ਤੇ ਮੈਨੂੰ ਇੰਨੇ ਲੋਕ ਨਜ਼ਰ ਆ ਰਹੇ ਨੇ ਕਿ ਬਹੁਤ ਜ਼ਿਆਦਾ ਇਹ ਦੁਕਾਨ ਜਿਹੜੀ ਅੰਦਰ ਸ਼ਾਪਸ ਨੇ ਉਹਨਾਂ ਨੇ ਵੀ ਅੰਦਰ ਨਾ ਬੜੀ ਅੱਛੀ ਸਜਾਵਟ ਕੀਤੀ ਹੈ ਕ੍ਰਿਸਮਸ ਦੇ ਹਵਾਲੇ ਦੇ ਨਾਲ। ਲਾਈਟਿੰਗ ਹਰ ਜਗ੍ਹਾ ਦਸਤਿਆਬ ਹੈ ਤੇ ਕਿਉਂ ਨਾ ਹੋਵੇ ਬਈ ਜਿਵੇਂ ਅਸੀਂ ਆਪਣੀ ਈਦ ਦੀਆਂ ਤਿਆਰੀਆਂ ਕਰਨੇ ਆ ਔਰ ਕੀ ਕਹਿੰਦੇ ਨੇ ਇਸ ਤਰ੍ਹਾਂ ਬੜੀ ਗਹਿਮਾ ਗਹਿਮੀ ਸਾਡੇ ਬਾਜ਼ਾਰਾਂ 'ਚ ਵੀ ਨਜ਼ਰ ਆਉਂਦੀ ਏ। ਕੋਈ ਵੀ ਤਿਉਹਾਰ ਜਦੋਂ ਆਉਂਦਾ ਵੇ ਤੇ ਫਿਰ ਉਹਦੀ ਰੌਣਕ ਹੀ ਅਲੱਗ ਹੁੰਦੀ ਏ। ਚਾਹੇ ਉਹ ਈਦ ਹੋਵੇ, ਦੀਵਾਲੀ ਹੋਵੇ ਜਾਂ ਮੁਖਤਲਿਫ ਲੋਕ ਮੁਖਤਲਿਫ ਤਿਉਹਾਰ ਆਉਂਦੇ ਰਹਿੰਦੇ ਨੇ ਲੋਕਾਂ ਦੇ, ਲੇਕਿਨ ਕ੍ਰਿਸਮਿਸ ਦਾ ਜਿਹੜਾ ਤਿਉਹਾਰ ਹੈ ਉਹ ਤਾਂ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਹ ਦੇਖੋ ਇਹ ਜਿਹੜੇ ਨਜ਼ਰ ਆ ਰਹੇ ਨੇ ਕ੍ਰਿਸਮਿਸ ਟਰੀ, ਇਹ ਲੋਕ ਲੈ ਕੇ ਜਾਣਗੇ ਘਰ 'ਚ, ਫਿਰ ਸਜਾਵਟ ਦੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ ਨੇ ਔਰ ਬਹੁਤ ਹੀ ਪਿਆਰਾ ਲੱਗਦਾ ਵੇ। ਇਹਦੀ ਛੱਤ ਵੀ ਇੰਨੀ ਪਿਆਰੀ ਲੱਗ ਰਹੀ, ਉੱਪਰੋਂ ਪੂਰੀ ਕੋਈ ਛੱਤ ਤੱਕ ਇਹਨਾਂ ਨੇ ਲਾਈਟਾਂ ਲਾਈਆਂ ਨੇ। ਔਰ ਅੱਜ ਤੁਸੀਂ ਦੇਖੋ ਇੱਕ ਲਾਈਟਿੰਗ ਦਾ ਬਿਲਕੁਲ ਇੱਕ ਯੈਲੋ ਸ਼ੇਡ ਨਜ਼ਰ ਆ ਰਿਹਾ, ਇੰਨੀ ਲਾਈਟਿੰਗ ਲਾਈ ਗਈ ਹੈ ਕਿ ਪੂਰਾ ਇੱਕ ਯੈਲੋ ਤੁਹਾਨੂੰ ਇੱਕ ਇਫੈਕਟ ਪੈ ਰਿਹਾ ਵੇ। ਬਹੁਤ ਜ਼ਿਆਦਾ ਲਾਈਟਿੰਗ ਕੀਤੀ ਗਈ ਹੈ, ਬਹੁਤ ਅੱਛਾ ਪਿਆ ਲੱਗਦਾ ਵੇ ਕਿ ਕੀ ਕਹਿੰਦੇ ਨੇ ਦੇਖਣ ਵਿੱਚ ਹੀ। ਔਰ ਉੱਪਰੋਂ ਵੀ ਮੈਂ ਦੇਖ ਰਹੀ ਹਾਂ ਨਾ ਨੀਚੇ ਦਾ ਮੰਜ਼ਰ ਬਹੁਤ ਪਿਆਰਾ ਪਿਆ ਲੱਗਦਾ ਵੇ। ਅਤੇ ਚੱਲਦੇ ਜਾਓ ਔਰ ਉੱਪਰੋਂ ਛੱਤ ਵੀ ਸਜੀ ਹੋਈ ਏ, ਸਾਈਡਾਂ 'ਤੇ ਵੀ ਲਾਈਟਾਂ ਨੇ, ਬਹੁਤ ਹੀ ਪਿਆਰਾ। ਅਤੇ ਵੀ ਇਹ ਦੇਖ ਲਓ ਨੀਚੋਂ ਵੀ ਕਿੰਨਾ ਪਿਆਰਾ ਪਿਆ ਲੱਗਦਾ ਵੇ, ਬਹੁਤ ਖੂਬਸੂਰਤ ਲੱਗ ਰਿਹਾ। ਬਿਲਕੁਲ ਵੋਟੀ ਤਿਆਰ ਹੈ ਜੀ, ਵੋਟੀ ਵੋਟੀ ਵਾਂਗਰ ਸਜਿਆ ਹੋਇਆ ਵੇ। ਟਰੈਫਰਡ ਸੈਂਟਰ ਬੜਾ ਮਸ਼ਹੂਰ ਸੈਂਟਰ ਹੈ ਕਿ ਜਦੋਂ ਕੀ ਕਹਿੰਦੇ ਨੇ ਦੂਸਰੇ ਮੁਲਕਾਂ ਤੋਂ ਲੋਕ ਆਉਂਦੇ ਨੇ ਅਤੇ ਟਰੈਫਰਡ ਸੈਂਟਰ ਜ਼ਰੂਰ ਦੇਖਦੇ ਨੇ। ਇਹ ਆਪਣੀ ਜਿਹੜਾ ਤਰਜ਼ੇ ਤਾਮੀਰ ਦੀ ਵਜ੍ਹਾ ਨਾਲ ਵੀ ਬੜਾ ਮਸ਼ਹੂਰ ਹੈ। ਬਹੁਤ ਯੂਨੀਕ ਇਹਦਾ ਡਿਜ਼ਾਈਨ ਬਣਿਆ ਹੋਇਆ ਔਰ ਬੜੇ ਇਹਦੇ ਖੂਬਸੂਰਤ ਡਿਜ਼ਾਈਨਿੰਗ ਕੀਤੀ ਗਈ ਹੈ। ਮੇਰੀ ਸਿਸਟਰ ਜਿਹੜੇ ਅਮਰੀਕਾ ਰਹਿੰਦੇ ਨੇ ਉਹ ਵੀ ਆਏ, ਅਸੀਂ ਉਹਨਾਂ ਨੂੰ ਵੀ ਲੈ ਕੇ ਇੱਥੇ ਆਏ ਸਾਂ, ਉਹਨਾਂ ਨੂੰ ਵੀ ਬੜਾ ਪਸੰਦ ਆਇਆ ਸੀ। ਉਹ ਹਿਸਟਨ 'ਚ ਰਹਿੰਦੇ ਨੇ, ਉੱਥੇ ਵੀ ਬੜੇ ਬੜੇ ਸਟੋਰਸ ਨੇ, ਬੜੇ ਬੜੇ ਮਾਲ ਨੇ, ਲੇਕਿਨ ਉਹ ਕਹਿੰਦੇ ਬਈ ਟਰੈਫਰਡ ਸੈਂਟਰ ਜੈਸਾ ਸਾਡੇ ਇਲਾਕੇ 'ਚ ਕੋਈ ਸੈਂਟਰ ਨਹੀਂ ਹੈ। ਬਹੁਤ ਪਿਆਰਾ, ਉਹਨਾਂ ਨੂੰ ਵੀ ਬਹੁਤ ਚੰਗਾ ਲੱਗਿਆ ਸੀ। ਅਤੇ ਅਸੀਂ ਵੀ ਜਦੋਂ ਫਸਟ ਟਾਈਮ ਦੇਖਿਆ ਸੀ ਮੈਂ ਤਾਂ ਬਿਲਕੁਲ ਹੀ ਕਹਿੰਦੇ ਸਿੱਟੀ ਗੁੰਮ ਹੋ ਗਈ ਸੀ। ਇੰਨੀਆਂ ਚੰਗੀਆਂ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਨੇ, ਲੇਕਿਨ ਵਾਕਈ ਬਣਾਉਣ ਵਾਲਿਆਂ ਦੀ ਮਹਾਰਤ ਹੈ। ਅਤੇ ਮੈਂ ਤਾਂ ਇੱਥੇ ਥੋੜ੍ਹੀ ਦੇਰ ਬੈਠ ਗਈ ਹਾਂ, ਇੱਕ ਬੈਂਚ ਮੈਨੂੰ ਖਾਲੀ ਨਜ਼ਰ ਆਈ ਅਤੇ ਕਿ ਘਰ ਵਾਲੇ ਆ ਜਾਣ ਅਤੇ ਅਸੀਂ ਨਿਕਲੀਏ। ਘਰ ਵਾਲੇ ਆ ਗਏ ਅਤੇ ਚਲੋ ਜੀ ਅਸੀਂ ਬਾਹਰ ਨਿਕਲ ਆਏ ਹਾਂ। ਜਦੋਂ ਅਸੀਂ ਆਏ ਸਾਂ ਉਦੋਂ ਥੋੜ੍ਹੀ ਦਿਨ ਦੀ ਰੋਸ਼ਨੀ ਸੀ, ਲਾਈਟਾਂ ਇੰਨੀਆਂ ਨੁਮਾਇਆਂ ਨਹੀਂ ਹੋ ਰਹੀਆਂ ਸਨ, ਲੇਕਿਨ ਹੁਣ ਖਾਸੀ ਰਾਤ ਪੈ ਗਈ ਹੈ ਅਤੇ ਇੱਥੇ ਜਿਹੜਾ ਨਾ ਸਭ ਲਾਈਟਿੰਗ ਨਜ਼ਰ ਆ ਰਹੀ ਹੈ। ਬੱਚਿਆਂ ਦੇ ਜਿਹੜੇ ਨੇ ਝੂਲੇ ਛੂਲੇ, ਔਰ ਇਹ ਵਾਲੀ ਰਾਈਡ 'ਤੇ ਜਦੋਂ ਅਸੀਂ ਆਏ ਸਾਂ ਉਦੋਂ ਵੀ ਨਜ਼ਰ ਆਈ ਸੀ। ਔਰ ਹਲੇ ਵੀ ਇੱਥੇ ਰਸ਼ ਲੱਗਿਆ ਪਿਆ ਵੇ, ਇਹ ਤਾਂ ਬਹੁਤ ਜ਼ਿਆਦਾ ਰਸ਼ ਹੈ। ਔਰ ਬੱਚੇ ਬੈਠੇ ਹੋਏ ਨੇ ਉੱਪਰ, ਮਿਊਜ਼ਿਕ ਦੀ ਵਜ੍ਹਾ ਦੇ ਨਾਲ ਮੈਂ ਤੁਹਾਨੂੰ ਸੁਣਵਾ ਨਹੀਂ ਪਾ ਰਹੀ, ਵਰਨਾ ਚੀਖਾਂ ਬੜੀਆਂ ਬਈ ਆ ਰਹੀਆਂ ਨੇ। ਬਈ ਇੰਨਾ ਫਾਹ ਲੈਣ ਦੀ ਲੋੜ ਕੀ ਹੈ? ਤੋਬਾ ਤੋਬਾ, ਮੈਨੂੰ ਬਹੁਤ ਡਰ ਲੱਗਦਾ ਐਸੀਆਂ ਚੀਜ਼ਾਂ ਦੇਖ ਕੇ। ਮੇਰਾ ਜਿਹੜਾ ਆਪਣਾ ਦਿਲ ਜਿਹੜਾ ਨਾ ਉਹ ਜਿਹੜਾ ਘਬਰਾਹਟ ਹੋਣ ਲੱਗ ਜਾਂਦੀ ਹੈ ਮੈਨੂੰ। ਅਤੇ ਚਲੋ ਜੀ ਅਸੀਂ ਹੁਣ ਨਿਕਲਦੇ ਹਾਂ, ਖਾਸਾ ਟਾਈਮ ਹੋ ਗਿਆ ਵੇ। ਅਸੀਂ ਖੁਦਾ ਹਾਫਿਜ਼ ਕਹਿੰਦੇ ਹਾਂ। ਬਹੁਤ ਅੱਛਾ ਲੱਗਿਆ ਕ੍ਰਿਸਮਿਸ ਦੇ ਹਵਾਲੇ ਦੇ ਨਾਲ ਅੱਜ ਟਰੈਫਰਡ ਸੈਂਟਰ ਨੂੰ ਅਸੀਂ ਦੇਖਿਆ, ਬਹੁਤ ਹੀ ਪਿਆਰਾ, ਬਹੁਤ ਹੀ ਚੰਗਾ ਲੱਗਿਆ। ਟਰੈਫਰਡ ਸੈਂਟਰ ਤੋਂ ਨਿਕਲੇ ਅਤੇ ਅਸੀਂ ਆਪਣੇ ਫੈਮਿਲੀ ਫਰੈਂਡ ਵੱਲ ਗਏ। ਅਸਦ ਔਰ ਸਾਇਮਾ ਦੇ ਘਰ ਪਹੁੰਚੇ। ਉਹਨਾਂ ਨੇ ਬੜਾ ਵੀ ਸਾਡਾ ਬੱਚਿਆਂ ਨੇ ਅੱਛਾ ਇਸਤਕਬਾਲ ਕੀਤਾ ਔਰ ਅਸੀਂ ਉੱਥੇ ਚਾय ਵਾय ਪੀਤੀ ਔਰ ਗਪਸ਼ਪ ਕੀਤੀ। अस्सलाम वालेकुम, कैसे हो उमर? ठीक हो? अस्सलाम वालेकुम, कैसी हो भाई? ठीक हो? चिकन पेटिस, चिकन रोल, चना चाट, बिस्किट साइमा ने खासा एहतमाम किया होया सी। नाल असी पीती चाय और साइमा और असद दा मैं स्पैशल थैंक्स कहना चाहनी हाँ कि जदों भी असी आने बहुत ज़्यादा सानू इज्जत देंदे ने। अल्लाह पाक खुश रखे इन्हों। अभी उम्र कैसी रही छुट्टियाँ आपकी? अच्छा रही? अच्छा, मज़ा आया? अच्छा, क्या किया छुट्टियों में? कहीं गए बाहर? नहीं। और अरिशा, आपकी कैसी गुजरी छुट्टियाँ? अच्छी गुजरी है। और पेपर्स की तैयारी हो रही है? हो रही है। अच्छा, हमारे पास कब आना है आप बताओ? हमारे पास कब आओगे आप लोग? आएंगे आएंगे, चलो इंशाल्लाह आएंगे किसी दिन। बहुत अच्छा लगा भी, बच्चे बड़े अच्छे हैं माशाल्लाह से बच्चे। और खूब इन्होंने मैस कर दिया कमरे में राफे के साथ खेल खेल के, है ना। राफे भाग गया कि मेरा क्लिफ ना हो जाए।
ਸਾਇਮਾ ਔਰ ਅਸਦ को ਇਜਾਜ਼ਤ ਚਾਹੀਏ ਸੀ। ਉਹਨਾਂ ਨੇ ਸਾਨੂੰ ਖੁਦਾਫਿਜ਼ ਕੀਤਾ। ਰਾਤ ਖਾਸੀ ਹੋ ਗਈ, ਸਾਨੂੰ ਗੱਪਸ਼ਪ ਵਿੱਚ ਅਹਿਸਾਸ ਹੀ ਨਹੀਂ ਹੋਇਆ ਖਾਸਾ ਟਾਈਮ ਹੋ ਗਿਆ। ਹੁਣ ਅਸੀਂ ਚੱਲਦੇ ਹਾਂ ਜੀ ਆਪਣੇ ਘਰ ਦੀ ਤਰਫ। ਇੱਕ ਭਰਪੂਰ ਦਿਨ ਦਾ ਇਖਤਤਾਮ ਹੋਇਆ ਤੇ ਫਿਰ ਮਿਲਨੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।